ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਇਹ ਕਿਹਾ ਆ ਵੀ ਜਿਹੜੀ ਨਵੀਂ ਗ੍ਰੇਨ ਡੀਲ ਆ ਹੂੰ, ਯੂਕਰੇਨ ਦੀ ਤੇ ਰਸ਼ੀਆ ਦੀ, ਉਹ ਨਵੀਂ ਨਹੀਂ ਹੋਊਗੀ ਤੇ ਅਲਟੀਮੇਟਮ ਦੇ ਦਿੱਤਾ ਉਹਨਾਂ ਨੇ ਵੈਸਟ ਵਾਲਿਆਂ ਨੂੰ ਵੀ ਜਦੋਂ ਤੱਕ ਤੁਸੀਂ ਮੇਰੀਆਂ ਮੰਗਾਂ ਨਹੀਂ ਮੰਨਦੇ ਤੇ ਇਹ ਡੀਲ ਮੈਂ ਨਹੀਂ ਕਰੂੰਗਾ। ਜੋ ਇੱਕ ਤਰ੍ਹਾਂ ਦੇ ਨਾਲ ਟਰਕੀ ਦੇ ਲੀਡਰ ਹੈਗੇ ਆ ਐਰਦੋਗਨ, ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਜਾ ਰਹੇ ਹੈਗੇ ਆ। ਟਾਈਪ ਐਰਦੋਗਨ ਉਹ ਕਹਿੰਦੇ ਆ ਵੀ ਇਹਦੇ ਨਾਲ ਭੁੱਖਮਰੀ ਬਹੁਤ ਮਰ ਜਾਣੀ ਆ ਜੇ ਬਲੈਕ ਸੀ ਗ੍ਰੇਨ ਡੀਲ ਨਹੀਂ ਚਾਲੂ ਰੱਖੀ, ਕਿਉਂਕਿ ਪਹਿਲਾਂ ਕਾਫੀ ਲੰਮਾ ਸਮਾਂ ਚੱਲਦੀ ਰਹੀ ਪਰ ਹੁਣ ਕੁਝ ਹਫ਼ਤੇ ਹੋ ਗਏ ਜਦ ਤੋਂ ਇਹ ਬੰਦ ਹੋਈ ਹੈਗੀ ਆ। ਫੂਡ ਦਾ ਕ੍ਰਾਈਸਿਸ ਬਹੁਤ ਵੱਡਾ ਆ ਸਕਦਾ ਹੈ। ਯੂਨਾਈਟਿਡ ਨੇਸ਼ਨ ਨੇ ਵੀ ਜਿਹੜਾ ਆ ਇੱਕ ਸਟੇਟਮੈਂਟ ਜਾਰੀ ਕੀਤੀ ਆ। ਪਿਛਲੀ ਵਾਰੀ ਉਹਨਾਂ ਨੇ ਇਹ ਡੀਲ ਨੂੰ ਬ੍ਰੋਕਰ ਕਰ ਲਿਆ ਸੀ, ਪਰ ਐਰਦੋਗਨ ਜੋ ਆ ਉਹ ਪੂਰਾ ਜ਼ੋਰ ਲਾ ਰਿਹਾ ਆ ਵੀ ਹਾਂ ਇਹ ਡੀਲ ਬਣਨੀ ਚਾਹੀਦੀ ਹੈਗੀ ਆ। ਪਰ ਹੁਣ ਰਸ਼ੀਆ ਦੇ ਉੱਤੇ ਇੰਨੀਆਂ ਜ਼ਿਆਦਾ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਹੈਗੀਆਂ, ਇਕਨੋਮੀ ਦੇ ਉੱਤੇ ਉਹਨਾਂ ਦੇ ਬੜਾ ਬੁਰਾ ਹਾਲ ਆ ਤੇ ਉਸ ਨੂੰ ਲੈ ਕੇ ਉਹ ਹੁਣ ਅੱਜ ਪੁਟਿਨ ਨੇ ਇਹ ਸਟੇਟਮੈਂਟ ਦਿੱਤੀ ਆ ਵੀ ਮੇਰੀਆਂ ਜਿਹੜੀਆਂ ਮੰਗਾਂ ਹਜੇ ਮੈਨੂੰ ਲੱਭ ਤਾਂ ਨਹੀਂ ਸਕੀਆਂ ਵੀ ਕਿਹੜੀਆਂ ਉਹਦੀਆਂ ਮੰਗਾਂ ਆ, ਪਰ ਉਹਨੇ ਇਹ ਕਿਹਾ ਵੀ ਜਦੋਂ ਤੱਕ ਸਾਡੀਆਂ ਜਿਹੜੀਆਂ ਮੰਗਾਂ ਦੇ ਉੱਤੇ ਡੀਲ ਨਹੀਂ ਹੁੰਦੀ ਤੇ ਅਸੀਂ ਜੋ ਗ੍ਰੇਨ ਡੀਲ ਹੈਗੀ ਆ ਯੂਕਰੇਨ ਦੇ ਨਾਲ ਉਹ ਨਹੀਂ ਕਰਾਂਗੇ। ਜੀ। ਇਹ ਦੂਜੀ ਵਾਰੀ ਇਹ ਜਿਹੜੀ ਡੀਲ ਆ ਟਰਾਈ ਕੀਤੀ ਜਾ ਰਹੀ ਆ। ਪਹਿਲੋਂ ਡੀਲ ਬਣਾਈ ਗਈ ਸੀ, ਉਦੋਂ ਵੀ ਤੁਰਕੀ ਨੇ ਵਿਚੋਲਗਿਰੀ ਜਿਹੜੀ ਕੀਤੀ ਸੀਗੀ, ਪਰ ਉਸ ਤੋਂ ਬਾਅਦ ਦੇ ਵਿੱਚ ਇਹ ਫਿਰ ਆਪਸ 'ਚ ਪਤਾ ਹੀ ਆ ਵੀ ਕਿਉਂਕਿ ਲੜਾਈ ਝਗੜਾ ਜਿਹੜਾ ਉਹ ਚੱਲ ਰਿਹਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਹਿਸਾਬ ਦੇ ਨਾਲ ਟੁੱਟ ਗਈ ਤੇ ਹੁਣ ਦੁਬਾਰਾ ਉਸ ਨੂੰ ਲੀਹ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਆ। ਜੀ ਵੈਸਟ ਦੇ ਦੁਆਰਾ ਯੂਕਰੇਨ ਦਾ ਸਾਥ ਦਿੱਤਾ ਜਾ ਰਿਹਾ ਆ। ਉਹ ਜਿਹੜੇ ਰਸ਼ੀਅਨ ਐਕਸਪੋਰਟਸ ਆ ਇੱਕ ਹਿਸਾਬ ਦੇ ਨਾਲ ਉਹਨੂੰ ਰੋਕਿਆ ਵੀ ਜਾ ਰਿਹਾ। ਪੁਤਿਨ ਕਹਿ ਰਿਹਾ ਵੀ ਵੈਸਟ ਜਿਹੜਾ ਆ ਇਹ ਰਸ਼ੀਅਨ ਦੇ ਐਕਸਪੋਰਟਸ ਆ ਗ੍ਰੇਨ ਦੇ, ਉਹਨਾਂ ਨੂੰ ਰੋਕੇ। ਯੂਕਰੇਨ ਵਾਲੇ ਇਹ ਕਹਿ ਰਹੇ ਆ ਵੀ ਭਾਈ ਤੁਸੀਂ ਤਾਂ ਸਾਡਾ ਜਿਹੜਾ ਅਨਾਜ ਆ ਉਹ ਚੋਰੀ ਕਰਕੇ ਬਾਹਰਲੇ ਮੁਲਕਾਂ ਨੂੰ ਉਹ ਵੇਚੀ ਜਾ ਰਹੇ ਹੈਗੇ ਆ। ਸੋ ਇਹ ਹੁਣ ਦੇਖਦੇ ਆ ਵੀ ਕੀ ਹੁੰਦਾ ਹੈ। ਅਰਡੋਗਨ ਕਹਿੰਦਾ ਵੀ ਆਪਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਕੰਪਰੋਮਾਈਜ਼ ਕਰਨਾ ਚਾਹੀਦਾ ਆ। ਜੀ ਇੱਥੋਂ ਤੱਕ ਕਿ ਯੂਐਨ ਵਾਲੇ ਵੀ ਚਾਹ ਰਹੇ ਆ ਵੀ ਰਸ਼ੀਆ ਬੈਕ ਇਸ ਡੀਲ ਦੇ ਵਿੱਚ ਆ ਜੀ ਜਾਵੇ। ਜੀ ਰਸ਼ੀਆ ਦੇ ਵਿੱਚ 130 ਮਿਲੀਅਨ ਟਨ ਗ੍ਰੇਨ ਜੋ ਆ, ਦੇਖੋ ਵੀ ਇਹ ਕਣਕ ਆ ਉਹ ਪ੍ਰੋਡਿਊਸ ਹੋਣੀ ਹੈ ਇਸ ਸਾਲ। ਹੂੰ ਹੂੰ 60 ਮਿਲੀਅਨ ਟਨ ਐਕਸਪੋਰਟ ਹੁੰਦੀ ਆ। ਯੂਐਨ ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਨੇ ਵੀ ਰਿਕੁਐਸਟ ਆ ਉਹ ਰਸ਼ੀਆ ਦੇ ਫੋਰਨ ਮਿਨਿਸਟਰ ਸਰਜੀ ਲੈਵਰੋਵ ਨੂੰ ਭੇਜੀ ਹੈਗੀ ਆ ਕੰਕਰੀਟ ਪ੍ਰਪੋਜ਼ਲ। ਸੋ ਮਾਸਕੋ ਨੇ ਜਿਹੜੀ ਮੇਨ ਡਿਮਾਂਡ ਰੱਖੀ ਆ ਉਹ ਇਹ ਆ ਵੀ ਰਸ਼ੀਅਨ ਐਗਰੀਕਲਚਰ ਬੈਂਕ ਨੂੰ ਸਵਿਫਟ ਇੰਟਰਨੈਸ਼ਨਲ ਪੇਮੈਂਟ ਸੈਂਟਰ ਦੇ ਨਾਲ ਕਨੈਕਟ ਕੀਤਾ ਜਾਵੇ, ਜੀ ਕਿਉਂਕਿ ਸੈਂਕਸ਼ਨਸ ਲਾਈਆਂ ਗਈਆਂ ਸੀਆਂ, ਇਸ ਕਰਕੇ ਜੋ ਸਵਿਫਟ ਸਿਸਟਮ ਹੈਗਾ ਪੇਮੈਂਟ ਦਾ ਉਹ ਉਸ ਨੂੰ ਕੱਟ ਆਫ ਕਰ ਦਿੱਤਾ ਗਿਆ ਸੀਗਾ ਜੂਨ 2022 ਦੇ ਵਿੱਚ। ਸੋ ਇਹ ਉਹਨਾਂ ਦੀ ਮੇਨ ਮੰਗ ਹੈਗੀ ਆ। ਤੇ ਰਸ਼ੀਆ ਵਾਲਿਆਂ ਨੇ 6 ਅਫਰੀਕਨ ਕੰਟਰੀ ਜੋ ਆ ਉਹਨਾਂ ਦੇ ਨਾਲ ਵੀ ਡੀਲ ਬਣਾਈ ਆ ਉਹਨਾਂ ਨੂੰ ਇਹ ਸਾਰੀ ਕਣਕ ਭੇਜਣ ਦੀ, ਜਿਨ੍ਹਾਂ ਦੇ ਵਿੱਚ ਬਰਕੀਨਾ ਫਾਸੋ, ਜ਼ਿੰਬਾਬਵੇ, ਮਾਲੀ, ਸੋਮਾਲੀਆ, ਸੈਂਟਰਲ ਅਫਰੀਕਨ ਰਿਪਬਲਿਕ ਤੇ ਐਰੀਟਰੀਆ ਹੈਗਾ, ਜਿੱਥੇ ਉਹਨਾਂ ਨੇ 50,000 ਟਨ ਦੇ ਕਰੀਬ ਗ੍ਰੇਨ ਆ ਉਹ ਭੇਜਣੇ ਹੈਗੇ। ਜੀ ਹਰਜੋਤ ਸਿੰਘ ਜੀ, ਇਹਦੇ ਵਿੱਚ ਜੇ ਜ਼ਿਕਰ ਕਰਦੇ ਜਾਈਏ ਜਦੋਂ ਇਹ ਸਵਿਫਟ ਦੇ ਵਿੱਚੋਂ ਕੱਢਿਆ ਸੀਗਾ ਉਦੋਂ ਇਹ ਵੀ ਕਈਆਂ ਦਾ ਸਵਾਲ ਸੀਗਾ ਵੀ ਇਹਦੇ ਨਾਲ ਹੋਣਾ ਕੀ ਆ। ਸੋ ਲੌਂਗ ਰਨ ਦੇ ਵਿੱਚ ਆਈ ਥਿੰਕ ਮਾਸਕੋ ਨੂੰ ਇਸ ਦਾ ਅਸਰ ਦਿਖ ਰਿਹਾ ਆ। ਬਾਹਰਲੇ ਮੁਲਕਾਂ ਦੇ ਨਾਲ ਐਕਸਪੋਰਟ ਇੰਪੋਰਟ ਕਰਨਾ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਇਸ ਦੇ ਵਿੱਚ ਆ ਰਹੀਆਂ ਆ। ਉਹ ਤਾਂ ਬ੍ਰਿਕਸ ਨੂੰ ਲੈ ਕੇ ਬੜੇ ਤੱਤੇ ਜਿਹੜੇ ਉਹ ਫਿਰ ਰਹੇ ਆ। ਜੇ ਉਹਦੇ ਵਿੱਚ ਵੀ ਅਪਡੇਟ ਕਰਦੇ ਜਾਈਏ ਤਾਂ ਚੀਨ ਵਾਲੇ ਕਹਿ ਰਹੇ ਆ ਵੀ ਅਸੀਂ G20 'ਚ ਨਹੀਂ ਜਾਣਾ, ਜਿਹੜਾ ਇੰਡੀਆ ਦੇ ਵਿੱਚ ਇਸ ਸਾਲ ਹੋਣਾ ਸੀਗਾ। ਜਦ ਕਿ ਇਹ ਹੁਣੇ-ਹੁਣੇ ਸਾਰੇ ਜਾਣੇ ਮਿਲ ਕੇ ਆਏ ਆ। ਸਾਊਥ ਅਫਰੀਕਾ ਦੇ ਵਿੱਚ ਕੁਛ ਮੁਲਕ ਜਿਹੜੇ ਅਫਰੀਕਾ ਦੇ ਹੋਰ ਵੀ ਨਾਲ ਜਿਹੜੇ ਉਹ ਜੁੜੇ ਸੀਗੇ। ਸੋ ਇਹ ਅੱਗੇ ਹੋਣਾ ਕੀ ਆ ਇਸ ਦੇ ਬਾਰੇ ਪਤਾ ਨਹੀਂ ਆ ਉਹ ਕੀ ਜਿਹੜਾ ਉਹ ਬਣਨ ਵਾਲਾ ਆ। ਰੀਸੈਂਟਲੀ ਕੀ ਹੋਇਆ ਸੀ, ਚੀਨ ਨੇ ਇੱਕ ਨਵਾਂ ਮੈਪ ਜਿਹੜਾ ਆ ਉਹ ਜਾਰੀ ਕੀਤਾ ਸੀਗਾ, ਜਿਸ ਦੇ ਵਿੱਚ ਭਾਰਤ ਦਾ ਜਿਹੜਾ ਅਰੁਣਾਚਲ ਪ੍ਰਦੇਸ਼ ਦਾ ਵਾਲਾ ਹਿੱਸਾ ਆ ਉਸ ਨੂੰ ਆਪਣਾ ਹਿੱਸਾ ਜਿਹੜਾ ਉਹ ਦਿਖਾਇਆ ਸੀ। ਉਸ ਤੋਂ ਬਾਅਦ ਦੇ ਵਿੱਚ ਓਬਵੀਅਸਲੀ ਭਾਰਤ ਵਿੱਚ ਵੀ ਇਸ ਦਾ ਬਵਾਲ ਜਿਹੜਾ ਉਹ ਬਣਨਾ ਸੀਗਾ ਤੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਕਹਿੰਦੇ ਵੀ ਇਹ ਕਿਹਾ ਜਾ ਰਿਹਾ ਵੀ ਜਿਹੜਾ ਸ਼ੀ ਜਿਨਪਿੰਗ ਆ ਉਹ ਕਹਿ ਰਿਹਾ ਆ ਬਾਕੀਆਂ ਨੂੰ ਵੀ G20 ਦੇ ਵਿੱਚ ਤੁਸੀਂ ਨਾ ਜਾਓ ਤੇ ਇਹ ਕਿਆਸ ਰਹੀਆਂ ਲੱਗ ਰਹੀਆਂ ਆ
ਵੀ ਚੀਨ ਵਾਲੇ ਉੱਥੇ ਨਹੀਂ ਜਾ ਰਹੇ ਹੈਗੇ। ਸੋ ਇੱਕ ਟਾਈਮ ਦੇ ਉੱਤੇ ਇਹ ਜਿਹੜਾ ਡਰ ਵੀ ਸੀਗਾ ਅਮਰੀਕਾ ਵਾਲਿਆਂ ਨੂੰ ਵੀ ਇਹ ਡਰ ਸੀਗਾ ਵੀ ਕਿਤੇ ਡਾਲਰ ਜਿਹੜੀ ਆਪਣੀ ਗਲੋਬਲ ਡੋਮੀਨੈਂਸ ਆ ਉਹ ਲੂਜ਼ ਨਾ ਕਰ ਜਾਵੇ ਬ੍ਰਿਕਸ ਦੇ ਐਕਸਪੈਂਡ ਹੋਣ ਤੋਂ ਨਾਲੋਂ ਉਹਦੇ ਤੇ ਲੱਗ ਰਿਹਾ ਵੀ ਸ਼ਾਇਦ ਇਹਨਾਂ ਦੀ ਆਪਸੀ ਫੁੱਟ ਬ੍ਰਿਕਸ ਵਾਲਿਆਂ ਦੀ ਉਹ ਵੀ ਇੱਕ ਕਾਰਨ ਬਣ ਸਕਦੀ ਆ। ਇਹ ਹੁਣ ਕਰਵਾਈ ਗਈ ਹੁੰਦੀ ਆ, ਕੀਤੀ ਆ, ਕਿੱਦਾਂ ਆ? ਕਿਉਂਕਿ ਦੋਨੋਂ ਹੀ ਮੁਲਕ ਚਾਹੇ ਉਹ ਭਾਰਤ ਆ ਤੇ ਚਾਹੇ ਉਹ ਚੀਨ ਆ, ਉਹ ਇੱਕ ਡੋਮੀਨੈਂਟ ਫੋਰਸ ਦੇ ਤੌਰ ਦੇ ਉੱਤੇ, ਇੱਕ ਮਜ਼ਬੂਤ ਸ਼ਕਤੀ ਦੇ ਤੌਰ ਦੇ ਉੱਤੇ ਉੱਭਰਨਾ ਚਾਹੁੰਦੇ ਆ। ਉਹ ਦੋਨੋਂ ਹੀ ਇਸੇ ਮਾਮਲੇ ਦੇ ਵਿੱਚ ਇੱਕ ਦੂਜੇ ਨੂੰ ਪਿੱਛੇ ਵੀ ਜਿਹੜਾ ਉਹ ਲਾ ਰਹੇ ਆ ਕਿਉਂਕਿ ਸਰਹੱਦ ਬਹੁਤ ਲੰਬੀ ਇਹਨਾਂ ਦੋਨਾਂ ਮੁਲਕਾਂ ਦੀ ਆਪਸ 'ਚ ਲੱਗਦੀ ਆ ਤੇ ਉਹਦੇ ਕਰਕੇ ਰੌਲਾ ਰੱਪਾ ਪਿਆ ਰਹਿੰਦਾ ਆ। ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਥਾਂ ਆ, ਉਹ ਚੀਨ ਇਹ ਦਾਅਵਾ ਕਰਦੇ ਆ ਵੀ ਉਹਨਾਂ ਦੇ ਅਧੀਨ ਹੈਗਾ ਆ। ਇਸੇ ਤਰੀਕੇ ਨਾਲ ਹੁਣ ਅਰੁਣਾਚਲ ਪ੍ਰਦੇਸ਼ ਦਾ ਇਲਾਕਾ ਵੀ ਜਿਹੜਾ ਉਹ ਦਿਖਾ ਰਹੇ ਆ। ਸੋ ਤਲਖੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਵਧੀ ਆ। ਕੀ ਇਹਦੇ ਚੱਲਦਿਆਂ ਬ੍ਰਿਕਸ ਦੇ ਉੱਤੇ ਕੋਈ ਅਸਰ ਪਊਗਾ? ਇਹ ਲੱਗਦਾ ਸੁਭਾਵਿਕ ਆ ਕਿਉਂਕਿ ਜਿਹੜਾ ਸ਼ੀ ਜਿਨਪਿੰਗ ਦੇ ਦੁਆਰਾ ਇੱਦਾਂ ਦਾ ਬਿਆਨ ਦੇਣੇ ਜਾਂ ਇੱਦਾਂ ਦਾ ਕਿਹਾ ਜਾਣਾ ਵੀ ਚੀਨ ਦੇ ਵਿੱਚ ਸੌਰੀ ਭਾਰਤ ਵਿੱਚ G20 ਦੇ ਲਈ ਨਹੀਂ ਜਾਣਾ ਤੇ ਬਾਕੀਆਂ ਨੂੰ ਉਸ ਦੇ ਵਿੱਚ ਜਾਣ ਤੋਂ ਰੋਕਣਾ। G20 ਜਿਹੜੀ ਆ ਕੋਈ ਫਿੱਕੀ-ਫਿੱਕੀ ਜਿਹੜੀ ਇਸ ਵਾਰ ਰਹਿ ਸਕਦੀ ਹੈ। ਜੀ।